ਸਾਰੇ ਭੈਣ ਭਰਾਵਾਂ ਨੂੰ ਮੇਰੇ ਵੱਲੋਂ ਸਲਾਮ ਤੇ ਵੱਡਾ ਦਿਨ ਮੁਬਾਰਕ ਹੋਏ। ਅੱਜ ਵੱਡਾ ਦਿਨ ਯਾਨੀ ਕ੍ਰਿਸਮਸ ਹੈ। ਅੱਜ ਮੈਂ ਤੁਹਾਨੂੰ ਇਹ ਦੱਸਾਂਗਾ ਕਿ ਪੰਜਾਬ ਵਿੱਚ ਰਹਿੰਦੇ ਹੋਏ ਅਸੀਂ ਪੰਜਾਬੀ ਕ੍ਰਿਸਮਸ ਜਾਂ ਵੱਡਾ ਦਿਨ ਕਿਵੇਂ ਮਨਾਉਂਦੇ ਹਾਂ। ਸਭ ਤੋਂ ਪਹਿਲੀ ਗੱਲ ਤੇ ਇਹ ਵੇ ਕਿ ਪੰਜਾਬੀ ਵਿੱਚ ਅਸੀਂ ਇਹਨੂੰ ਕ੍ਰਿਸਮਸ ਕਹਿੰਦੇ ਹੀ ਘੱਟ ਹਾਂ। ਜਦੋਂ ਵੀ ਅਸੀਂ ਪੰਜਾਬੀ ਲੋਕੀ ਇੱਕ ਦੂਜੇ ਨੂੰ ਮਿਲਨੇ ਆ ਤੇ ਜ਼ਿਆਦਾਤਰ ਵੱਡਾ ਦਿਨ ਮੁਬਾਰਕ ਕਹਿੰਦੇ ਆ, ਜਿਹਨੂੰ ਕਿ ਉਰਦੂ 'ਚ ਬੜਾ ਦਿਨ ਤੇ ਅੰਗਰੇਜ਼ੀ 'ਚ ਕ੍ਰਿਸਮਸ ਕਹਿੰਦੇ ਆ। ਇਹ ਨਾਂ ਕਿਦੋਂ ਪਿਆ, ਇਹਦੀ ਤਾਰੀਖ ਬੜੀ ਲੰਮੀ ਹੈ, ਲੇਕਿਨ ਇੱਕ ਅੱਛਾ ਖੂਬਸੂਰਤ ਨਾਂ ਹੈ ਤੇ ਸਾਡੀ ਆਪਣੀ ਵਸੋਂ ਦੇ ਵਿੱਚੋਂ ਇਹ ਲਫ਼ਜ਼ ਲਏ ਗਏ ਨੇ। ਲੇਕਿਨ ਮੈਰੀ ਕ੍ਰਿਸਮਸ ਕਹਿਣ 'ਚ, ਹੈਪੀ ਕ੍ਰਿਸਮਸ ਕਹਿਣ 'ਚ ਵੀ ਅਸੀਂ ਆਮ ਇਸਤੇਮਾਲ 'ਚ ਇਹਨੂੰ ਲੈ ਕੇ ਆਉਂਦੇ ਹਾਂ। ਕ੍ਰਿਸਮਸ ਦੇ ਬਾਰੇ 'ਚ ਅਮੂਮੀ ਤੌਰ 'ਤੇ ਸਾਡਾ ਚੂੰਕਿ ਲਹਿੰਦੇ ਪੰਜਾਬ ਦੇ ਵਿੱਚ ਮਸੀਹੀ ਆਬਾਦੀ ਕਾਫੀ ਥੋੜ੍ਹੀ ਹੈ ਤੇ ਇਸ ਵਜ੍ਹਾ ਤੋਂ ਲੋਕ ਸਮਝਦੇ ਨੇ ਕਿ ਜੋ ਕੁਛ ਉਹ ਟੀਵੀ 'ਤੇ ਜਾਂ ਮਗਰਬ ਦੇ ਮੀਡੀਆ ਦੇ ਹਵਾਲੇ ਨਾਲ ਵੇਖਦੇ ਨੇ ਉਹੀ ਕ੍ਰਿਸਮਸ ਨੂੰ ਮਨਾਉਣ ਦਾ ਮਿਆਰ ਜਾਂ ਤਰੀਕਾ ਸਾਰੀ ਦੁਨੀਆ 'ਤੇ ਰਾਇਜ ਹੈ। ਲੇਕਿਨ ਇੱਦਾਂ ਨਹੀਂ ਹੈ। ਪੰਜਾਬ ਦੇ ਵਿੱਚ ਰਹਿੰਦੇ ਹੋਏ ਅਸੀਂ ਜਦੋਂ ਕ੍ਰਿਸਮਸ ਮਨਾਉਂਦੇ ਹਾਂ, ਵੱਡਾ ਦਿਨ ਮਨਾਉਂਦੇ ਹਾਂ, ਤੇ ਸਾਡੇ ਬਹੁਤ ਸਾਰੇ ਪੰਜਾਬੀ ਰਵਾਇਤਾਂ ਤੇ ਪੰਜਾਬੀ ਸਕਾਫਤ ਦੀਆਂ ਚੀਜ਼ਾਂ ਉਹਦੇ 'ਤੇ ਮੌਜੂਦ ਹੁੰਦੀਆਂ ਨੇ। ਜਿੱਦਾਂ ਕਿ ਅਸੀਂ ਵੱਡੇ ਦਿਨ 'ਤੇ ਜਦੋਂ ਇਬਾਦਤ ਕਰਨੇ ਆ, ਜਿਹੜੀ ਸਾਡੀ ਵੱਡੇ ਦਿਨ ਦੀ ਇਬਾਦਤਾਂ ਨੇ ਉਹ ਦਸੰਬਰ ਦੀ ਪਹਿਲੀ ਤਾਰੀਖ ਤੋਂ ਸ਼ੁਰੂ ਹੋ ਜਾਂਦੀਆਂ ਨੇ। ਕਦੀ ਘਰਾਂ 'ਚ, ਕਦੀ ਗਿਰਜਾ ਘਰਾਂ 'ਚ, ਕਦੀ ਆਪਣੇ ਖਾਨਦਾਨ ਦੇ ਵਿੱਚ, ਕਦੀ ਸਾਰੇ ਕਲੀਸਿਆ ਦੇ ਲੋਕਾਂ ਨਾਲ ਮਿਲ ਕੇ ਉਹਨਾਂ ਦੇ ਵਿੱਚ ਜਿਹੜੇ ਗੀਤ ਗਾਏ ਜਾਂਦੇ ਨੇ ਵੱਡੇ ਦਿਨ ਦੇ ਮੁਤਲਕ, ਉਹ ਜ਼ਿਆਦਾਤਰ ਪੰਜਾਬੀ ਤੇ ਉਰਦੂ 'ਚ ਹੁੰਦੇ ਨੇ। ਅੰਗਰੇਜ਼ੀ ਗੀਤ ਵੀ ਗਾਏ ਜਾਂਦੇ ਨੇ ਲੇਕਿਨ ਜ਼ਿਆਦਾ ਪੰਜਾਬੀ ਤੇ ਉਰਦੂ 'ਚ ਹੁੰਦੇ ਨੇ। ਮਸਲਨ एक गीत है, आहा यसु आया ज़मीं पर खुशी करते हैं सारे आसमान। मैं समझना कि ये पंजाब विच, बल्कि अमूमी तौर पर पंजाब विच ते है ही है, पूरे पाकिस्तान विच ही सब तो ज़्यादा क्रिसमस ते जिहड़ा गीत गाया जाता है वो ये गीत है। ਇਹਦੇ ਇਲਾਵਾ ਸਾਡੇ ਪੰਜਾਬੀ ਗੀਤ ਜਿਵੇਂ ਕਿ ਵੇਖੋ ਜੀ ਅਰਸ਼ਾਂ ਵਾਲਾ ਬਣ ਕੇ ਇਨਸਾਨ ਆਇਆ ਜਾਂ ਘਰ ਘਰ ਮੰਗਲਾ ਚਾਰ, ਇਹ ਗੀਤ ਉਹ ਨੇ ਜਿਹੜੇ ਕਿ ਪੰਜਾਬੀ ਮਾਹੌਲ 'ਚ ਸਾਡੇ ਚਰਚਿਸ ਦੇ ਵਿੱਚ, ਸਾਡੇ ਘਰਾਂ ਦੇ ਵਿੱਚ ਆਮ ਤੌਰ 'ਤੇ ਗਾਏ ਜਾਂਦੇ ਨੇ। ਆਮ ਤੌਰ 'ਤੇ ਮੈਂ ਸੁਣਨਾ ਅੰਗਰੇਜ਼ੀ ਦਾ ਇੱਕ ਬਹੁਤ ਮਸ਼ਹੂਰ ਇੱਕ ਸੌਂਗ ਹੈ ਜਿਹੜਾ ਕਿ ਜਿੰਗਲ ਬੈਲ, ਜਿੰਗਲ ਬੈਲ। ਲੇਕਿਨ ਜਿੰਗਲ ਬੈਲ ਜਿਹੜਾ ਉਹਦਾ ਇੱਥੇ ਬੱਚੇ ਉਹਨੂੰ ਪਰਫੋਰਮ ਕਰਨ ਲਈ ਕਦੀ ਕਦੀ ਸ਼ਾਇਦ ਇਸਤੇਮਾਲ ਕਰਦੇ, ਲੇਕਿਨ ਉਹ ਚਰਚਿਸ 'ਚ ਗਾਉਣ ਲਈ ਨਹੀਂ ਤੇ ਨਾ ਗਾਇਆ ਜਾਂਦਾ। ਹਾਂ, ਕੁਛ ਹੋਰ ਐਸੇ ਕ੍ਰਿਸਮਸ ਦੇ ਗੀਤ ਜ਼ਰੂਰ ਨੇ ਜਿਹੜੇ ਗਾਏ ਜਾਂਦੇ ਨੇ ਅੰਗਰੇਜ਼ੀ 'ਚ ਵੀ, ਲੇਕਿਨ ਉਹਨਾਂ ਦੀ ਤਾਦਾਦ ਬਹੁਤ ਥੋੜ੍ਹੀ ਹੈ। ਜ਼ਿਆਦਾਤਰ ਲੋਕ ਜਿਹੜੇ ਨੇ ਪੰਜਾਬੀ 'ਚ ਗੀਤ ਗਾਉਂਦੇ। ਬਾਈਬਲ ਦਾ ਹਵਾਲਾ ਉਰਦੂ 'ਚ ਪੜ੍ਹਿਆ ਜਾਂਦਾ ਜਾਂ ਪੰਜਾਬੀ 'ਚ ਤਰਜਮਾ ਹੋ ਜਾਂਦਾ। ਜ਼ਿਆਦਾਤਰ ਲੋਕ ਪੈਗਾਮ ਵੀ ਉਰਦੂ 'ਚ ਹੀ ਦਿੰਦੇ ਨੇ, ਕੁਝ ਲੋਕ ਪੈਗਾਮ ਪੰਜਾਬੀ 'ਚ ਦੇਣਾ ਪਸੰਦ ਕਰਦੇ ਨੇ। ਪਿਛਲੇ 20-25 ਸਾਲਾਂ ਦੇ ਵਿੱਚ ਜਿੱਥੇ ਪੰਜਾਬੀ ਨੂੰ ਸਾਡੇ ਆਮ ਮੁਆਸ਼ਰੇ ਨੇ ਘੱਟ ਤਰਜੀਹ ਦਿੱਤੀ, ਉੱਥੇ ਮਸੀਹਾਂ ਨੇ ਵੀ ਪੰਜਾਬੀ ਨੂੰ ਘੱਟ ਤਰਜੀਹ ਦਿੱਤੀ ਤੇ ਅੰਗਰੇਜ਼ੀ ਅਲਫਾਜ਼ ਦਾ ਇਸਤੇਮਾਲ ਬਹੁਤ ਸ਼ੁਰੂ ਕਰ ਦਿੱਤਾ ਤੇ ਅੰਗਰੇਜ਼ੀ ਪਹਿਨਾਵੇ ਦਾ ਇਸਤੇਮਾਲ ਬਹੁਤ ਸ਼ੁਰੂ ਕਰਤਾ। ਲੇਕਿਨ ਹੁਣ ਪੰਜਾਬੀ ਕਲੀਸਿਆ ਵਾਪਸ ਆਪਣੇ ਪੰਜਾਬੀ ਕਲਚਰ ਦੇ ਵਿੱਚ ਆਪਣੀ ਇਬਾਦਤ ਨੂੰ ਕਰਨ ਦੇ ਵੱਲ ਆ ਰਹੀ ਹੈ। ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹਾਂਗਾ ਕਿ ਸਾਡੇ ਘਰਾਂ 'ਚ ਕ੍ਰਿਸਮਸ ਟਰੀ ਲੱਗਦਾ, ਲੇਕਿਨ ਸਭ ਘਰਾਂ 'ਚ ਨਹੀਂ ਲੱਗਦਾ। ਬਹੁਤ ਘੱਟ, ਜ਼ਿਆਦਾਤਰ ਸ਼ਹਿਰਾਂ ਦੇ ਵਿੱਚ ਕ੍ਰਿਸਮਸ ਟਰੀ ਲਗਾਏ ਜਾਂਦੇ ਨੇ, ਪਿੰਡਾਂ 'ਚ ਵੀ ਲੱਗਦਾ ਲੇਕਿਨ ਘੱਟ ਘਰਾਂ 'ਚ ਲੱਗਦਾ। ਜ਼ਿਆਦਾਤਰ ਜਿਵੇਂ ਸਾਡਾ ਇੱਕ ਦੇਸੀ ਤਰੀਕਾ ਹੈ ਕਿ ਘਰ ਨੂੰ ਬੱਤੀਆਂ ਨਾਲ ਸਜਾਉਣਾ ਹੈ, ਝੰਡੀਆਂ ਨਾਲ ਸਜਾਉਣਾ ਹੈ, ਰੰਗ ਰੋਗਨ ਨਾਲ ਸਜਾਉਣਾ ਹੈ। ਪਿੰਡਾਂ 'ਚ ਘਰਾਂ 'ਤੇ ਲੇ ਫੇਰ ਕੇ ਤੇ ਉਹਦੇ ਬਾਅਦ ਚੂਨੇ ਦੇ ਨਾਲ ਦਰਵਾਜ਼ਿਆਂ ਦੇ ਉੱਤੇ, ਖਿੜਕੀਆਂ ਦੇ ਉੱਤੇ ਆਪਣੇ ਜਿਹੜੀ ਮੁੰਡੇਰ ਹੈ ਉਹਦੇ ਉੱਤੇ ਤੁਸੀਂ ਨਕਸ਼ੋ ਨਗਾਰ ਬਣਾਉਂਦੇ ਹੋ। ਕ੍ਰਿਸਮਸ ਦੇ ਖਾਣਿਆਂ ਦੇ ਹਵਾਲੇ ਨਾਲ ਵੀ ਸਾਨੂੰ ਅਕਸਰ ਲੋਕੀ ਪੁੱਛਦੇ ਨੇ, ਉਹ ਜੀ ਤੁਸੀਂ ਕ੍ਰਿਸਮਸ ਪੁਡਿੰਗ ਬਣਾਈ, ਉਹ ਜੀ ਤੁਸੀਂ ਕ੍ਰਿਸਮਸ ਕੇਕ ਘਰ ਬਣਾਇਆ। ਕ੍ਰਿਸਮਸ ਕੇਕ ਇੱਕ ਆਮ ਰਿਵਾਜ ਚੱਲ ਪਿਆ, ਅਸੀਂ ਬਾਜ਼ਾਰੋਂ ਕੇਕ ਕਦੀ ਕਦੀ ਖਰੀਦਦੇ ਹਾਂ, ਲੋਕਾਂ ਨੂੰ ਦਿੰਦੇ ਹਾਂ, ਲੇਕਿਨ ਘਰ ਦਾ ਜਿਹੜਾ ਖਾਣਾ ਹੁੰਦਾ ਉਹ ਬੜਾ ਦੇਸੀ ਖਾਣਾ ਕ੍ਰਿਸਮਸ 'ਤੇ ਹੁੰਦਾ। ਜਿਹੜਾ ਵੀ ਖਾਣਾ ਖਾਨਦਾਨ ਨੂੰ ਪਸੰਦੀਦਾ ਹੋਵੇ, ਕਿਸੇ ਘਰ 'ਚ ਬਿਰਿਆਨੀ ਪਸੰਦ ਹੈ ਉਹ ਪੱਕੇਗੀ, ਕਿਸੇ ਘਰ ਦੇ ਵਿੱਚ
ਗੋਸ਼ਤ, ਆਲੂ ਗੋਸ਼ਤ ਪਸੰਦ ਹੈ ਉਹ ਪੱਕੇਗਾ, ਕਿਸੇ ਘਰ 'ਚ ਕੋਰਮਾ ਪਸੰਦ ਹੈ ਉਹ ਪੱਕੇਗਾ। ਸਾਡੇ ਆਪਣੇ ਘਰ ਦੇ ਵਿੱਚ ਸਾਡੀ ਰਵਾਇਤ ਪਿਛਲੇ ਕਈ ਦਹਾਈਆਂ ਤੋਂ ਇਹੀ ਹੈ ਕਿ ਕ੍ਰਿਸਮਸ ਵਾਲੇ ਦਿਨ ਘਰ ਦੇ ਵਿੱਚ ਵੱਡੇ ਜਾਨਵਰ ਦੇ ਖਰੋੜੇ ਪੱਕਦੇ ਨੇ, ਪਾਏ ਜਿਹਨਾਂ ਨੂੰ ਅਸੀਂ ਕਹਿੰਦੇ ਹਾਂ, ਪੰਜਾਬੀ 'ਚ ਅਸੀਂ ਖਰੋੜੇ ਕਹਿੰਦੇ ਹਾਂ। ਅਤੇ ਸਾਡਾ ਉਹ ਬੜਾ ਦੇਸੀ ਜਿਹਾ ਇੱਕ ਪੇਂਡੂ ਮਾਹੌਲ ਦੇ ਵਿੱਚ ਸਾਡਾ ਮਿਲ ਬਹਿ ਕੇ ਖਾਣ ਦਾ ਇੱਕ ਬਹਾਨਾ ਵੀ ਹੁੰਦਾ, ਅਤੇ ਉਹ ਅੱਛੀ ਜ਼ਿਆਫਤ ਹੋ ਜਾਂਦੀ ਹੈ। ਕਦੀ ਨਾ ਕਰ ਸਕੀਏ ਤਾਂ ਫਿਰ ਕੋਈ ਹੋਰ ਤਰੀਕਾ ਵੀ ਕਰ ਲਈਦਾ। ਕ੍ਰਿਸਮਸ ਦੇ ਮਿੱਠੇ ਪਕਵਾਨ ਵੀ ਬਣਦੇ ਨੇ, ਸੂਜੀ ਦਾ ਹਲਵਾ ਬਣਦਾ ਹੈ, ਮਿੱਠੇ ਚਾਵਲ ਬਣਦੇ ਨੇ, ਖੀਰ ਬਣਦੀ ਹੈ, ਗਜਰੇਲਾ ਬਣਦਾ ਹੈ। ਇਸ ਮੌਸਮ 'ਚ ਗਾਜਰਾਂ ਦਾ ਮੌਸਮ ਵੀ ਹੈ, ਗਜਰੇਲਾ ਬਹੁਤ ਅੱਛਾ ਬਣ ਜਾਂਦਾ ਹੈ। ਅਤੇ ਇਹ ਵਾਲੇ ਮਿੱਠੇ ਕੇਕ ਦੇਣ ਦਵਾਣ 'ਚ ਇੱਕ ਰਸਮ ਦੀ, ਇੱਕ ਫੈਸ਼ਨ ਦੀ ਸ਼ਕਲ ਇਖਤਿਆਰ ਕਰ ਗਏ ਨੇ, ਅਤੇ ਉਹ ਜ਼ਰੂਰ ਹੁੰਦਾ ਹੈ। ਜਦੋਂ ਤੱਕ ਗੱਲ ਹੈ ਕ੍ਰਿਸਮਸ ਟਰੀ ਦੀ ਹੈ, ਤੁਸੀਂ ਮੇਰੇ ਪਿੱਛੇ ਵੀ ਟਰੀ ਵੇਖ ਰਹੇ ਹੋ, ਇਹਦਾ ਕ੍ਰਿਸਮਸ ਦੀ ਜਾਂ ਬਾਈਬਲ ਦੀ ਕਹਾਣੀ ਦਾ ਕੋਈ ਤਾਲੁਕ ਨਹੀਂ ਹੈ। ਇਹ ਸਜਾਵਟ 'ਚ ਆਪਣੀ ਖੁਸ਼ੀ ਦਾ ਇਜ਼ਹਾਰ ਕਰਨ ਦਾ ਇੱਕ ਤਰੀਕਾ ਹੈ। ਪੂਰੀ ਦੁਨੀਆ 'ਚ ਲਗਾਏ ਜਾਂਦੇ ਨੇ, ਲੇਕਿਨ ਖੁਸ਼ੀ ਨੂੰ ਮਨਾਉਣ ਲਈ, ਖੁਸ਼ੀ ਨੂੰ ਜ਼ਾਹਿਰ ਕਰਨ ਦੀ, ਕਿਸੇ ਘਰ 'ਚ ਵਿਆਹ ਹੋਵੇ ਅਤੇ ਉਹ ਆਪਣੀ ਖੁਸ਼ੀ ਦੇ ਇਜ਼ਹਾਰ ਲਈ ਘਰ 'ਤੇ ਚਿਰਾਗਾਂ ਕਰਦੇ ਨੇ ਨਾ ਜੀ। ਅਤੇ ਇਸੇ ਤਰ੍ਹਾਂ ਹੀ ਇਹ ਚਿਰਾਗਾਂ ਕਰਨ ਦਾ ਇੱਕ ਅੰਦਾਜ਼ ਹੈ। ਬਾਈਬਲ ਦੀ ਕਹਾਣੀ 'ਚ, ਵੱਡੇ ਦਿਨ ਦੀ ਕਹਾਣੀ 'ਚ ਕ੍ਰਿਸਮਸ ਟਰੀ ਦੀ ਕੋਈ ਮਜ਼ਹਬੀ ਹੈਸੀਅਤ ਨਹੀਂ ਹੈ, ਲੇਕਿਨ ਇਹਨੂੰ ਸਜਾ ਕੇ ਅਸੀਂ ਇਹ ਇਜ਼ਹਾਰ ਕਰਨੇ ਹਾਂ ਕਿ ਰੰਗੀਨੀ ਆ ਗਈ ਹੈ, ਖੁਸ਼ੀ ਆ ਗਈ ਹੈ, ਮਾਹੌਲ ਦੇ ਵਿੱਚ ਤਾਜ਼ਗੀ ਆ ਗਈ। ਬਾਕੀ ਬਹੁਤ ਸਾਰੀਆਂ ਹੋਰ ਚੀਜ਼ਾਂ ਐਸੀਆਂ ਵੀ ਨੇ। ਨਵੇਂ ਕੱਪੜੇ ਪਾਉਣਾ ਇਹ ਹਰ ਈਦ ਦੇ ਮੌਕੇ 'ਤੇ ਹਰ ਕੋਈ ਪਾਉਂਦਾ। ਸਾਨੂੰ ਲੋਕ, ਜਦੋਂ ਮੈਂ ਛੋਟਾ ਹੁੰਦਾ ਸੀ ਮੈਨੂੰ ਪੁੱਛਦੇ, ਤੁਸੀਂ ਵੀ ਈਦ 'ਤੇ ਨਵੇਂ ਕੱਪੜੇ ਪਾਉਂਦੇ ਹੋ? ਕਿਉਂ, ਅਸੀਂ ਈਦ 'ਤੇ ਪੁਰਾਣੇ ਕੱਪੜੇ ਕਿਉਂ ਪਾਉਣੇ ਨੇ ਬਈ? ਅਤੇ ਜਿਸ ਤਰ੍ਹਾਂ ਈਦ ਇਲਾਕੇ 'ਚ ਮਨਾਈ ਜਾਂਦੀ ਹੈ, ਉਸੇ ਤਰ੍ਹਾਂ ਹੀ ਸਾਡੇ ਕੋਲ ਵੀ ਵੱਡਾ ਦਿਨ ਮਨਾਇਆ ਜਾਂਦਾ। ਅਤੇ ਮੈਂ ਇਹ ਕਹਿਣਾ ਚਾਹਾਂਗਾ ਕਿ ਮਸੀਹੀ ਜਿਹੜੇ ਪੰਜਾਬ 'ਚ ਰਹਿੰਦੇ ਨੇ, ਇਹ ਪੰਜਾਬੀ ਨੇ, ਅਤੇ ਪੰਜਾਬੀ ਕਲਚਰ ਦੇ ਵਿੱਚ ਰਹਿੰਦੇ ਹੋਏ ਹੀ ਆਪਣੀ ਮਸੀਹੀ ਰਸਮਾਂ ਨੂੰ ਅਦਾ ਕਰਦੇ ਨੇ। ਉਹਦੇ ਵਿੱਚ ਸਾਨੂੰ ਤੁਹਾਡੇ ਥੋੜ੍ਹੇ ਜਿਹੇ ਕੰਸੀਡਰੇਸ਼ਨ ਦੀ ਲੋੜ ਹੈ, ਥੋੜ੍ਹਾ ਜਿਹਾ ਸਮਝ ਦੀ ਲੋੜ ਹੈ ਕਿ ਤੁਸੀਂ ਸਾਡੀਆਂ ਇਬਾਦਤਾਂ ਨੂੰ, ਜਦੋਂ ਅਸੀਂ ਆਪਣੀ ਇਬਾਦਤ ਨੂੰ ਇਬਾਦਤ ਕਹਿੰਦੇ ਹਾਂ, ਸਾਰੇ ਲੋਕਾਂ ਨੂੰ ਉਹਨੂੰ ਇਬਾਦਤ ਕਹਿਣਾ ਚਾਹੀਦਾ। ਉਹ ਸਾਡੀ ਇਬਾਦਤ ਨੂੰ TV ਵਾਲੇ ਵੀ, ਅਤੇ ਸਾਡੇ ਜਿਹੜੇ ਅਕਸਰੀਅਤੀ ਲੋਕ ਨੇ ਸਾਡੇ ਨਾਲ ਰਹਿੰਦੇ, ਉਹ ਵੀ ਦੁਆਈਆ ਤਕਰੀਬ ਕਹਿੰਦੇ ਨੇ। ਦੁਆਈਆ ਤਕਰੀਬ ਕੋਈ ਚੀਜ਼ ਨਹੀਂ ਹੁੰਦੀ, ਇਬਾਦਤ ਹੁੰਦੀ ਹੈ, ਖੁਦਾ ਦੀ ਇਬਾਦਤ ਹੁੰਦੀ ਹੈ, ਖੁਦਾ ਦੀ ਹਮਦੋ ਸਨਾ ਹੁੰਦੀ ਹੈ, ਖੁਦਾ ਦੀ ਤਾਜ਼ੀਮ ਹੁੰਦੀ ਹੈ, ਇਸ ਲਈ ਇਬਾਦਤ ਹੁੰਦੀ ਹੈ। ਚਰਚ ਜਾਂ ਗਿਰਜਾ ਘਰ, ਚਰਚ ਆਮ ਤੌਰ 'ਤੇ ਲੋਕਾਂ ਨੂੰ ਕਹਿੰਦੇ ਨੇ, ਚਰਚ ਬਿਲਡਿੰਗ ਜਿਹੜੀ ਉਹ ਗਿਰਜਾ ਘਰ। ਉਹਦੇ ਬਾਰੇ 'ਚ ਵੀ ਸਾਡਾ ਇੱਕ ਆਮ ਕੌਨਸੈਪਟ ਸਾਡੇ ਇਲਾਕੇ 'ਚ ਲੋਕਾਂ ਦਾ ਇਹ ਕਿ ਜਿਵੇਂ ਅੰਗਰੇਜ਼ਾਂ ਦਾ ਚਰਚ ਬਣਾਉਣ ਦਾ ਡਿਜ਼ਾਈਨ ਹੈ, ਉਹੀ ਚਰਚ ਦਾ ਮੁਸਤਨਦ ਡਿਜ਼ਾਈਨ ਹੈ। ਚਰਚ ਦਾ ਜਾਂ ਬਿਲਡਿੰਗ ਬਣਾਉਣ ਦਾ ਜਾਂ ਗਿਰਜਾ ਘਰ ਬਣਾਉਣ ਦਾ ਕੋਈ ਮੰਨਿਆ ਡਿਜ਼ਾਈਨ ਕੋਈ ਨਹੀਂ ਗਾ। ਚਰਚ ਇੱਕ ਗੋਥਿਕ ਡਿਜ਼ਾਈਨ ਦੀ ਬਿਲਡਿੰਗ ਵੀ ਹੋ ਸਕਦੀ ਹੈ, ਚਰਚ ਇੱਕ ਅਰਬ ਡਿਜ਼ਾਈਨ ਦੀ ਬਿਲਡਿੰਗ ਵੀ ਹੋ ਸਕਦੀ ਹੈ, ਚਰਚ ਇੱਕ ਇੰਡੀਅਨ ਡਿਜ਼ਾਈਨ ਦਾ ਇੱਕ ਗੋਲ ਕਮਰਾ ਵੀ ਹੋ ਸਕਦਾ ਕੱਚਾ, ਜਿਹਦੇ 'ਤੇ ਕਾਨਿਆਂ ਦੀ ਛੱਤ ਪਾਈ ਹੋਵੇ। ਇੱਕ ਆਮ ਹਾਲ ਕਮਰਾ ਵੀ ਹੋ ਸਕਦਾ ਜਿੱਥੇ ਤੁਸੀਂ ਇਬਾਦਤ ਕਰਦੇ ਹੋ, ਜਿਹਨੂੰ ਤੁਸੀਂ ਮਖਸੂਸ ਕਰਤਾ ਕਿ। ਅਤੇ ਮਜ਼ੀਦ ਇਹ ਵੇ ਕਿ ਕ੍ਰਿਸਮਸ ਦੇ ਉੱਤੇ, ਵੱਡੇ ਦਿਨ ਦੇ ਉੱਤੇ ਲੋਕ ਇੱਕ ਦੂਜੇ ਨੂੰ ਮਿਲਦੇ ਨੇ, ਖਾਨਦਾਨਾਂ ਨੂੰ ਮਿਲਦੇ ਨੇ। ਆਮ ਤੌਰ 'ਤੇ 24 ਅਤੇ 25 ਦੀ ਦਰਮਿਆਨੀ ਰਾਤ ਇੱਕ ਇਬਾਦਤ ਹੁੰਦੀ ਹੈ, ਉਹਨੂੰ ਮਿਡਨਾਈਟ ਸਰਵਿਸ ਕਹਿੰਦੇ ਨੇ। ਅਤੇ ਉਹਦੇ ਬਾਅਦ ਟੋਲੀਆਂ ਬਣਾ ਕੇ ਲੋਕ ਖੁਸ਼ਖਬਰੀ ਦੀ ਮਨਾਦੀ ਕਰਨ ਨਿਕਲ ਜਾਂਦੇ ਨੇ, ਅਤੇ ਉਹ ਟੋਲੀਆਂ ਬਣਾ ਕੇ ਲੋਕਾਂ ਦੇ ਘਰਾਂ 'ਚ ਜਾਂਦੇ ਨੇ, ਉਹਨਾਂ ਨੂੰ ਖੁਸ਼ਖਬਰੀ ਦੀ ਮਨਾਦੀ ਕਰਦੇ ਨੇ। ਉਹਦੇ ਬਾਅਦ ਦਿਨ ਦੇ ਟਾਈਮ 'ਚ 10 ਵਜੇ, 11 ਵਜੇ, 12 ਵਜੇ ਮੁਖਤਲਿਫ ਚਰਚਿਸ ਇਬਾਦਤ ਹੁੰਦੀ ਹੈ, ਜਿਸ 'ਚ ਹਮਦੀਆ ਗੀਤ ਗਾਏ ਜਾਂਦੇ ਨੇ, ਪੈਗਾਮ ਹੁੰਦਾ ਹੈ। ਉਹਦੇ ਬਾਅਦ ਲੋਕ ਇੱਕ ਦੂਜੇ ਨੂੰ ਮਿਲਦੇ ਨੇ, ਘਰਾਂ 'ਚ ਬੜੇ ਅੱਛੇ ਅੱਛੇ ਪਕਵਾਨ ਬਣਦੇ ਨੇ, ਰਿਸ਼ਤੇਦਾਰਾਂ ਵੱਲ ਆਉਣਾ ਜਾਣਾ ਹੁੰਦਾ ਹੈ, ਅਤੇ ਜਿਵੇਂ ਇੱਕ ਈਦ ਦਾ ਮਾਹੌਲ ਹੁੰਦਾ ਹੈ। ਸਾਡੇ ਮਸੀਹੀ ਜਿਹੜੇ ਪੰਜਾਬ ਵਿੱਚ ਰਹਿੰਦੇ ਨੇ, ਉਹਨਾਂ ਨੂੰ ਕੋਈ ਲੋੜ ਨਹੀਂ ਹੈ ਕਿ ਉਹ ਆਪਣੇ ਆਪ ਨੂੰ ਦੂਜੇ ਇਲਾਕੇ ਲੋਕਾਂ ਨਾਲ ਆਈਡੈਂਟੀਫਾਈ ਕਰਨ, ਅਤੇ ਇਸ ਗੱਲ ਨੂੰ ਸਮਝਣ ਦੀ ਲੋੜ ਹੈ। ਮੈਂ ਸੋਚਿਆ ਕਿ ਮੈਂ ਤੁਹਾਡੇ ਨਾਲ ਇਹ ਗੱਲਾਂ ਸਾਂਝੀਆਂ ਕਰਾਂ, ਤਾਂ ਕਿ ਹੋ ਸਕਦਾ ਤੁਹਾਡੇ ਦੇ 'ਚ ਕੁਛ ਮੁਗਾਲਤੇ ਹੋਣ, ਉਹ ਦੂਰ ਹੋ ਸਕੇ। ਰੱਬ ਰਾਖਾ ਜੀ।